ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਲੀਡਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਲਮ ਕੌਰ ਜੀ ਤੁਹਾਨੂੰ ਵੀ ਤੇ TV84 ਦੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਭਰਪੂਰ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 1 ਮਈ 2020 18 ਵਿਸਾਖ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਰੋਨਾ ਵਾਇਰਸ ਦੇ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜਿਹੜੇ ਇਸ਼ੂ ਨੇ ਉਸ ਬਾਰੇ ਅਸੀਂ ਟੱਚ ਬੇਸ ਕਰਾਂਗੇ। ਸੋ ਪਹਿਲੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਰੋਨਾ ਵਾਇਰਸ ਦੇ ਉੱਪਰ ਜਿਸ ਤਰ੍ਹਾਂ ਉਸਨੇ ਸਾਰੇ ਸੰਸਾਰ ਨੂੰ ਕਬਰਸਤਾਨ ਵਿੱਚ ਬਦਲ ਦਿੱਤਾ ਹੈ। ਮਿਲੀਅਨਸ ਲੋਕ ਇਸ ਨਾਲ ਪ੍ਰਭਾਵਿਤ ਹਨ, ਲੱਖਾਂ ਲੋਕ ਇਸ ਨਾਲ ਮਰ ਚੁੱਕੇ ਹਨ। ਸੋ ਜੋ ਵੀ ਜਿਹੜੇ ਨਰਸਿਸ ਨੇ ਡਾਕਟਰਸ ਨੇ ਜੋ ਇਹਨਾਂ ਦੀ ਸੇਵਾ ਸੰਭਾਲ ਕਰ ਰਹੇ ਹਨ ਜੋ ਇਹਨਾਂ ਦੀ ਕੇਅਰ ਚ ਲੱਗੇ ਹਨ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ। ਸੋ ਜੋ ਇਹ ਕਰੋਨਾ ਮਹਾਮਾਰੀ ਹੈ ਇਸ ਦਾ ਵਾਹਿਗੁਰੂ ਜਲਦੀ ਤੋਂ ਜਲਦੀ ਇਸ ਦਾ ਖਾਤਮਾ ਕਰੇ, ਕੋਈ ਵੈਕਸੀਨ ਨੇਸ਼ਨ ਲੱਭੇ ਸੋ ਇਸ ਸਭ ਦਾ ਖਾਤਮਾ ਹੋ ਜਾਵੇ ਤੇ ਜੋ ਦੁਨੀਆ ਵਿੱਚ ਪਹਿਲਾਂ ਦੀ ਤਰ੍ਹਾਂ ਚਹਿਲ ਪਹਿਲ ਸੀ ਉਹ ਉਸੇ ਤਰ੍ਹਾਂ ਫਿਰ ਦੁਬਾਰਾ ਵਾਪਸ ਆ ਜਾਵੇ। ਸੋ ਇਸ ਦੇ ਵਿੱਚ ਜਿਸ ਤਰ੍ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਕਰੋਨਾ ਮੁੱਦੇ ਤੇ ਹੁਣ ਚੀਨ ਨਾਲ ਸਿੱਧੇ ਟਕਰਾਅ ਦੀ ਗੱਲ ਕਰ ਰਹੇ ਹਨ। ਇਸ ਸਭ ਦੇ ਚਲਦਿਆਂ ਦੁਨੀਆ ਵਿੱਚ ਕੀ ਮਾਹੌਲ ਬਣੇਗਾ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਦੂਸਰੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਭਾਰਤ ਸਰਕਾਰ ਦੀਆਂ ਖੂਫੀਆ ਏਜੰਸੀਆਂ ਤੇ ਮੀਡੀਆ ਹੁਣ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਯਾਤਰੂਆਂ ਨੂੰ ਕਰੋਨਾ ਲਈ ਜ਼ਿੰਮੇਵਾਰ ਦੱਸ ਰਿਹਾ ਹੈ। ਠੀਕ ਇਸੇ ਤਰ੍ਹਾਂ ਜਿਵੇਂ ਤਬਲੀਗੀ ਜਮਾਤ ਨੂੰ ਕਰੋਨਾ ਵਾਇਰਸ ਦੇ ਪ੍ਰਸਾਰ ਦੇ ਲਈ ਜ਼ਿੰਮੇਵਾਰ ਦੱਸਿਆ ਗਿਆ ਸੀ। ਅਕਾਲ ਤਖਤ ਸਾਹਿਬ ਦੇ ਬਾਦਲਾਂ ਵੱਲੋਂ ਥਾਪੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਤਖਤ ਸ੍ਰੀ ਸਾਹਿਬ ਦੇ ਬਹਾਨੇ ਸਿੱਖਾਂ ਨੂੰ ਜੋ ਬਦਨਾਮ ਕੀਤਾ ਉਹ ਕਰੋਨਾ ਵਾਇਰਸ ਨੂੰ ਫੈਲਾਉਣ ਦੇ ਲਈ ਜ਼ਿੰਮੇਵਾਰ ਹਨ। ਤਬਲੀਗੀ ਜਮਾਤ ਦੇ ਇਕੱਠ ਦੇ ਬਹਾਨੇ ਮੁਸਲਮਾਨਾਂ ਨੂੰ ਕੀਤਾ ਗਿਆ ਸੀ। ਇਸ ਬਾਰੇ ਵਿਚਾਰ ਚਰਚਾ ਹੋਵੇਗੀ। ਫਿਰ ਥਰਡ ਦੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਇੰਗਲੈਂਡ ਦੀ ਲੇਬਰ ਪਾਰਟੀ ਦੀ ਨਵੀਂ ਲੀਡਰਸ਼ਿਪ ਨੇ ਕਿਹਾ ਹੈ ਕਿ ਉਹ ਹੁਣ ਬ੍ਰਿਟਿਸ਼ ਪਾਰਲੀਮੈਂਟ ਵਿੱਚ ਕਸ਼ਮੀਰ ਦਾ ਮੁੱਦਾ ਨਹੀਂ ਉਠਾਉਣਗੇ ਕਿਉਂਕਿ ਇਹ ਮੁੱਦਾ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ, ਤੁਹਾਡੀਆਂ ਲਿਖਤਾਂ ਸ਼ੇਅਰ ਕਰਾਂਗੇ ਐਂਡ ਫਿਰ ਪ੍ਰੋਗਰਾਮ ਦੇ ਐਂਡ ਵਿੱਚ ਗੱਲਬਾਤ ਹੋਏਗੀ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ 1 ਮਈ ਦਾ ਦਿਨ ਹੈ ਤੇ ਜ਼ਾਹਰਾ ਤੌਰ ਤੇ ਅਪ੍ਰੈਲ ਦਾ ਮਹੀਨਾ ਮਿਡ ਮਾਰਚ ਤੋਂ ਹੀ ਇਸ ਦੇ ਪ੍ਰਭਾਵ ਜਿਹੜੇ ਨੇ ਅਮਰੀਕਾ ਦੇ ਵਿੱਚ ਅਸੀਂ ਦੇਖਣੇ ਸ਼ੁਰੂ ਕਰ ਦਿੱਤੇ ਸੀ। ਅਪ੍ਰੈਲ ਸਾਰੇ ਦਾ ਸਾਰਾ ਹੀ ਇਸ ਖੌਫ ਦੇ ਵਿੱਚ ਹੀ ਲੰਘਿਆ। ਦੁਨੀਆ ਦੇ ਲਗਭਗ ਸਾਰੇ ਦੇਸ਼ਾਂ 'ਚ ਹੀ ਇੱਕ ਲੋਕਡਾਊਨ ਵਾਲੀ ਸਥਿਤੀ ਬਣੀ ਹੋਈ ਹੈ ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਹੁਣ ਇਕੱਲੇ ਕਰੋਨਾ ਨਾਲ ਰਿਲੇਟਡ ਹੀ ਨਹੀਂ ਦੂਸਰੇ ਪ੍ਰਭਾਵ ਵੀ ਜਿਹੜੇ ਲੋਕਡਾਊਨ ਨਾਲ ਰਿਲੇਟਡ ਜਿਹਦੇ 'ਚ ਜ਼ਾਹਰ ਹੈ ਇਕਨੋਮੀ ਦਾ ਤਬਾਹ ਹੋਣਾ,
ਤਾਂ ਹੈ ਹੀ ਹੈ, ਪਰ ਜਿਸ ਕਿਸਮ ਦੇ ਸਰੀਰਕ ਔਰ ਮਾਨਸਿਕ ਹੋਰ ਚੈਲੰਜਸ ਆ ਰਹੇ ਨੇ ਮੈਂਟਲ ਹੈਲਥ ਦੇ ਹਵਾਲੇ ਨਾਲ, ਅਮਰੀਕਾ ਦੇ ਵਿੱਚ ਹੀ 2 ਡਾਕਟਰਸ ਦੇ ਸੁਸਾਈਡ ਕਰਨ ਦੀਆਂ ਖਬਰਾਂ ਨੇ, ਜਿਹੜੀਆਂ ਡਾਕਟਰਸ ਫਰੰਟ ਲਾਈਨ ਦੇ ਉੱਤੇ ਜਿਹੜਾ ਹੈ ਉਹ ਐਕਟ ਕਰ ਰਹੀਆਂ ਸੀ। ਸੋ ਇਹ ਸਾਰੇ ਇਸ਼ੂ ਵੀ ਸਾਡੇ ਸਾਹਮਣੇ ਨੇ, ਔਰ ਇਸ ਦੇ ਨਾਲ ਨਾਲ ਦੁਨੀਆ 'ਚ ਕਿਵੇਂ ਇਸ ਮੁੱਦੇ ਨੂੰ ਸਿਆਸੀ ਲਾਭਾਂ ਦੇ ਲਈ ਵਰਤਿਆ ਜਾ ਰਿਹਾ ਹੈ, ਕਿਵੇਂ ਇਸ ਦੇ ਉੱਤੇ ਪੋਲੀਟੀਕਲ ਪੋਜੀਸ਼ਨਿੰਗ ਹੋ ਰਹੀ ਹੈ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਚਿੰਤਾਜਨਕ ਗੱਲ ਹੈ। ਕਿਉਂਕਿ ਇੱਕ ਡਿਵਾਈਡ ਚੋਂ ਨਿਕਲਦਿਆਂ ਦੂਸਰਾ ਡਿਵਾਈਡ ਖੜਾ ਹੋ ਜਾਂਦਾ ਹੈ। ਪਰ ਇਹ ਸਭ ਦੀ ਗੱਲ ਕਰਨ ਤੋਂ ਪਹਿਲਾਂ ਖਾਸ ਤੌਰ ਤੇ ਕਿਵੇਂ ਅਮਰੀਕਨ ਪ੍ਰੈਜ਼ੀਡੈਂਟ, ਜਿਨ੍ਹਾਂ ਦੇ ਸਾਹਮਣੇ ਨਵੰਬਰ ਦੀ ਇਲੈਕਸ਼ਨ ਜਿੱਤਣਾ ਇਸ ਵੇਲੇ ਹੁਣ ਉਹਨਾਂ ਦੀ ਜਿਹੜੀ ਹੈ ਮੇਨ ਪ੍ਰਾਇੋਰਟੀ ਹੈ, ਉਹਨਾਂ ਨੇ ਵੀ ਇਸ ਮੁੱਦੇ ਦੇ ਉੱਤੇ ਕਿਵੇਂ ਬਿਲਕੁਲ ਪੋਜੀਸ਼ਨਿੰਗ ਕੀਤੀ ਹੈ। ਪਲੱਸ ਦੁਨੀਆ ਦੇ ਵਿੱਚ ਦੂਸਰੇ ਦੇਸ਼ ਵੀ ਜਿਹੜੇ ਆਰਥਿਕ ਸੰਕਟ ਨਾਲ ਵੀ ਜੂਝ ਰਹੇ ਨੇ, ਔਰ ਇਹ ਬੜਾ ਵੱਡਾ ਹੈਲਥ ਕ੍ਰਾਈਸਿਸ ਵੀ ਹੈ, ਉਹ ਵੀ ਦੇਖ ਰਹੇ ਨੇ ਕਿ ਇਸ ਸਾਰੇ ਤੋਂ ਬਾਅਦ ਕਿਸ ਲਾਈਨ ਵੱਲ ਗੱਲ ਜਾਏਗੀ। ਪਰ ਉਸ ਵੱਲ ਜਾਣ ਤੋਂ ਪਹਿਲਾਂ ਮੈਂ ਰੋਜ਼ਾਨਾ ਵਾਂਗ ਆਪਣੀਆਂ ਅਰਦਾਸਾਂ ਦੁਆਵਾਂ ਦੇ ਵਿੱਚ ਅਸੀਂ ਸਾਰਿਆਂ ਹੀ ਉਹਨਾਂ ਨੂੰ ਜਿਹੜੇ ਇਸ ਵੇਲੇ ਫਰੰਟ ਲਾਈਨ ਦੇ ਉੱਤੇ ਇਸ ਲੜਾਈ ਨੂੰ ਲੜ ਰਹੇ ਨੇ ਬਿਨਾਂ ਖਤਰੇ ਦੀ ਪਰਵਾਹ ਕੀਤੇ, ਡਾਕਟਰਸ, ਨਰਸਿਸ, ਲੈਬ ਟੈਕਨੀਸ਼ੀਅਨਸ, ਐਮਰਜੈਂਸੀ ਸਰਵਿਸਿਜ਼ ਔਰ ਗ੍ਰੇਵਯਾਰਡਸ, ਕ੍ਰੀਮੇਸ਼ਨ ਗਰਾਊਂਡਸ ਦੇ ਵਿੱਚ ਕਿਵੇਂ ਦਿਨ ਰਾਤ, ਜੇ ਅਸੀਂ 2.25 ਲੱਖ ਡੈਥਸ ਦੀ ਗੱਲ ਕਰਦੇ ਹਾਂ ਤਾਂ ਫਿਰ ਅਸੀਂ ਅੰਦਾਜ਼ਾ ਲਾਈਏ ਕਿ ਸਭ ਤੋਂ ਜ਼ਿਆਦਾ ਵਰਕਲੋਡ ਹਸਪਤਾਲਾਂ ਦੇ ਵਿੱਚ ਔਰ ਇਹ ਜਿਹੜੇ ਕ੍ਰੀਮੇਸ਼ਨ ਗਰਾਊਂਡਸ ਔਰ ਗ੍ਰੇਵਯਾਰਡਸ ਦੇ ਵਿੱਚ ਹੈ। ਔਰ ਇਸ ਸਾਰੇ ਦੇ ਨਾਲ ਨਾਲ ਜਿਹੜੇ ਸਾਡੇ ਟਰੱਕਰ ਵੀਰ ਦੁਨੀਆ ਭਰ ਚ ਭੈਣਾਂ ਵੀ, ਕਿਉਂਕਿ ਉਹ ਵੀ ਇਸ ਟਰੱਕਿੰਗ ਫੀਲਡ ਚ ਨੇ, ਦੁਨੀਆ ਭਰ ਚ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਹਰ ਇੱਕ ਤੱਕ ਫੂਡ ਪਹੁੰਚੇ, ਜ਼ਰੂਰੀ ਲੋੜਾਂ ਵਾਲੀਆਂ ਉਹਨਾਂ ਦੀਆਂ ਚੀਜ਼ਾਂ ਪਹੁੰਚਣ, ਉਹ ਵੀ ਇਹਨਾਂ ਖਤਰਿਆਂ ਦੇ ਨਾਲ ਖੇਡ ਰਹੇ ਨੇ। ਸੋ ਇਹ ਸੌਖਾ ਨਹੀਂ ਹੈ। ਅਸੀਂ ਸਮਝਦੇ ਹਾਂ ਵੀ ਹਰ ਇੱਕ ਨੂੰ ਜਾਨ ਪਿਆਰੀ ਹੁੰਦੀ ਹੈ, ਔਰ ਜਿਹੜੇ ਸਾਰੇ ਜਿਹਨਾਂ ਦਾ ਮੈਂ ਜ਼ਿਕਰ ਕੀਤਾ ਜਦੋਂ ਘਰੋਂ ਨਿਕਲਦੇ ਨੇ, ਉਹਨਾਂ ਦੇ ਬੱਚੇ, ਉਹਨਾਂ ਦੇ ਪਰਿਵਾਰਜਨ ਕਿਵੇਂ ਜਿਹੜੀਆਂ ਨੇ ਹਸਰਤ ਭਰੀਆਂ ਅੱਖਾਂ ਨਾਲ ਉਹਨਾਂ ਵੱਲ ਦੇਖ ਰਹੇ ਹੋਣਗੇ, ਤਾਂ ਉਹਨਾਂ ਦਾ ਵੀ ਹੋਏਗਾ ਪਤਾ ਨਹੀਂ ਵਾਪਸ ਪਰਤਣਾ ਜਾਂ ਉੱਥੇ ਹੀ ਜਿਹੜੇ ਨੇ ਉਹਦੇ ਸਿੰਪਟਮ ਜ਼ਾਹਰ ਹੋਣੇ ਨੇ। ਸੋ ਕੁੱਲ ਬਣਾ ਕੇ ਮੈਂ ਸਮਝਦਾ ਕਿ ਇਹ ਪਹਿਲੀ ਵਾਰ ਸ਼ਾਇਦ ਸਾਡੀਆਂ ਇਸ ਕਰੰਟ ਪੀਰੀਅਡ ਦੇ ਵਿੱਚ 20ਵੀਂ ਸਦੀ ਦੇ ਸੈਕੰਡ ਹਿੱਸੇ 'ਚ ਤਾਂ ਜ਼ਰੂਰ, ਕਿਉਂਕਿ ਸੈਕੰਡ ਵਰਲਡ ਵਾਰ ਖਤਮ ਹੋਇਆ ਸੀ, ਇਸ ਕਿਸਮ ਦੇ ਚੈਲੰਜਸ ਹੋਣਗੇ ਪਰ ਹੋਰ ਤਰੀਕੇ ਨਾਲ ਸੀ। ਪਰ ਹੈਲਥ ਕ੍ਰਾਈਸਿਸ ਦੇ ਹਵਾਲੇ ਨਾਲ ਪਿਛਲੇ 70-80 ਸਾਲ 'ਚ ਪਹਿਲੀ ਵਾਰ ਹੈ ਕਿ ਅਸੀਂ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੇ ਹਾਂ ਕਿ ਇਸ ਵੇਲੇ ਮੈਡੀਕਲ ਪ੍ਰੋਫੈਸ਼ਨ ਫੌਜ ਨਾਲੋਂ ਵੀ ਜ਼ਿਆਦਾ, ਫੌਜੀ ਬਾਰੇ ਤਾਂ ਸੀ ਕਿ ਪਤਾ ਨਹੀਂ ਕਦੋਂ ਜੰਗ ਦਾ ਐਲਾਨ ਹੋਣਾ ਔਰ ਕਦੋਂ ਉਹਨਾਂ ਨੂੰ ਮਾਰਚ ਦਾ ਆਰਡਰ ਹੋਣਾ, ਪਰ ਇਸ ਵੇਲੇ ਐਵਰੀ ਡੇ ਇਹ ਬੈਟਲ ਸਾਡੇ ਇਸ ਪ੍ਰੋਫੈਸ਼ਨ ਦੇ ਵੀਰ ਭੈਣਾਂ ਲੜ ਰਹੇ ਨੇ। ਰੱਬ ਉਹਨਾਂ ਨੂੰ ਹਿੰਮਤ ਦੇ ਔਰ ਇਸੇ ਤਰ੍ਹਾਂ ਹੀ ਤਾਕਤ ਦੇ। ਔਰ ਇਹ ਜਦੋਂ ਅਸੀਂ ਖਬਰਾਂ ਚਾਰ ਚੁਫੇਰੇ ਦੇਖਦੇ ਹਾਂ, ਪਾਕਿਸਤਾਨ ਦੀ ਮੂਲ ਦੀ ਇੱਕ ਡਾਕਟਰ ਜਿਹੜੀ ਕੱਲ ਚੜ੍ਹਾਈ ਕੀਤੀ ਇੰਗਲੈਂਡ ਦੇ ਵਿੱਚ, ਉਹ ਇਸ ਵੇਲੇ ਸਟੈਂਡਿੰਗ ਜਿਹੜਾ ਉਹਨਾਂ ਨੂੰ ਓਵੇਸ਼ਨ ਦਿੱਤੀ, ਇੱਕ ਹੀਰੋਇਨ ਵਾਂਗ। ਉਹਨਾਂ ਦਾ ਹਸਬੈਂਡ ਵੀ ਡਾਕਟਰ ਨੇ, ਬੱਚੀ ਉਹਨਾਂ ਦੀ ਛੋਟੀ ਹੈ। ਸੋ ਮੈਂ ਕੱਲ ਜਦੋਂ ਉਹਨਾਂ ਦੀ ਬੀਬੀ ਦੀ ਪਿਕਚਰ ਵੀ ਦੇਖੀ ਔਰ ਇਹ ਸਾਰੀ ਖਬਰ, ਤੇ ਮੇਰੀਆਂ ਅੱਖਾਂ ਚੋਂ ਅਥਰੂ ਵਗਣ ਲੱਗੇ ਕਿ ਇਹ ਇੱਕ ਕਹਾਣੀ ਨਹੀਂ ਹੈ, ਕਿਉਂਕਿ ਇਹ ਤਾਂ ਜੋ ਮੀਡੀਆ 'ਚ ਆ ਰਿਹਾ ਇਸੇ ਤਰ੍ਹਾਂ ਨਰਸਿਸ ਦੇ ਹਵਾਲੇ ਨਾਲ। ਔਰ ਇਹ ਵੀ ਦੇਖਣ 'ਚ ਆ ਰਿਹਾ ਕਿ ਕਈ ਥਾਵਾਂ ਤੇ ਇਸ ਕਿਸਮ ਦੇ ਜਿਹੜਾ ਖਾਸ ਤੌਰ ਤੇ ਭਾਰਤੀ ਸਿਸਟਮ 'ਚ, ਇਹ ਕਿਤੇ ਰਾਜਸਥਾਨ ਦੇ ਹਵਾਲੇ ਨਾਲ ਸੀ ਕਿ ਕੋਈ ਪੇਸ਼ੈਂਟ ਪੋਜ਼ਿਟਿਵ ਜਿਹਦੀ ਡੈਥ ਹੋਈ, ਉਹਨਾਂ ਨੇ ਇਸ ਕਿਸਮ ਦੇ ਕੁਆਰੰਟਾਈਨ 'ਚ 3-4 ਡਾਕਟਰ, 8-10 ਨਰਸਿਸ ਨੂੰ ਰੱਖਿਆ ਕਿ ਉਹਨਾਂ 'ਚੋਂ ਬਹੁਤ ਸਾਰੇ ਦੌੜ ਗਏ। ਇੱਕ ਜਿਹੜਾ ਸੀ ਉਹ ਬਾਅਦ 'ਚ ਨਿਕਲਣ ਲੱਗਾ, ਉਹ ਪੁਲਿਸ ਦੇ ਨਾਲ ਚੇਜ਼ ਹੋ ਰਹੀ ਹੈ ਔਰ ਬੜੀ ਮੁਸ਼ਕਲ ਨਾਲ ਉਹਨੂੰ ਫੜਿਆ। ਹੁਣ ਬਾਕੀਆਂ ਦੀ ਭਾਲ ਹੋ ਰਹੀ ਹੈ ਔਰ ਇਹ ਵੀ ਹੈ ਕਿ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਜਾਏ, ਕਿਉਂਕਿ ਕੁਆਰੰਟਾਈਨ ਲਫ਼ਜ਼ ਸੁਣਨ ਨੂੰ ਤਾਂ ਬੜਾ ਲੱਗਦਾ ਹੈ ਕਿ ਵੀ ਇਹ ਬੜਾ ਕਲਾਸੀ ਜਿਹਾ ਲਫ਼ਜ਼ ਹੈ, ਕਿਉਂਕਿ ਹੈ ਵੀ ਇਹ ਵੀ ਜਦੋਂ ਕਿ ਪਲੇਗ ਐਪੀਡੈਮਿਕ ਸੀ, ਇਟਾਲੀਅਨ ਜ਼ਬਾਨ ਦਾ ਲਫ਼ਜ਼ ਹੈ। ਔਰ ਇਹ ਸੀ ਕਿ ਵੀ ਜਿਹੜਾ ਕੋਈ ਜਹਾਜ਼ ਆ ਕੇ ਰੁਕਦਾ ਸੀ ਉਹਨਾਂ ਦੀ ਬੰਦਰਗਾਹ ਦੇ ਉੱਤੇ, ਉਸ ਨੂੰ ਜਿਹੜਾ ਉਹ ਉੱਥੇ ਹੀ ਰੱਖਿਆ ਜਾਂਦਾ ਸੀ ਕਈ ਦਿਨ, ਉਹਨਾਂ ਯਾਤਰੂਆਂ ਨੂੰ ਬਾਹਰ ਨਹੀਂ ਸੀ ਨਿਕਲਣ ਦਿੱਤਾ ਜਾਂਦਾ, ਤੇ ਉਹਨਾਂ ਦੀ ਜ਼ਬਾਨ ਚੋਂ ਇਹ ਕੁਆਰੰਟਾਈਨ ਲਫ਼ਜ਼ ਆਇਆ। ਪਰ ਜੇ ਅਸੀਂ ਭਾਰਤ ਵਰਗੇ ਮੁਲਕ ਦੇ ਹਵਾਲੇ ਨਾਲ ਦੇਖੀਏ ਤਾਂ ਉੱਥੇ ਹਾਲਾਤ
ਮਕਸਦ ਤਾਂ ਇਸ ਦਾ ਹੀ ਹੈ ਕਿ ਇਸ ਕਿਸਮ ਦਾ ਜਿਹੜਾ ਪੇਸ਼ੈਂਟ ਹੈ ਜਾਂ ਨਹੀਂ ਹੈ, ਪਰ ਜਿਹੜਾ ਆਇਆ ਉਹ ਬਾਕੀਆਂ ਦੇ ਨਾਲ ਰਲੇ ਮਿਲੇ। ਪਰ ਅਸੀਂ ਤਾਂ ਇਹ ਦੇਖ ਰਹੇ ਹਾਂ ਵੀ ਕਿਵੇਂ ਉੱਥੇ ਜਿਵੇਂ ਡੰਗਰਾਂ ਨੂੰ ਤੁਸੀਂ ਵਾੜੇ ਦੇ ਵਿੱਚ ਵਾੜ ਦਿੰਦੇ ਹੋ, ਇਸ ਤਰੀਕੇ ਦੇ ਨਾਲ ਉਹਨਾਂ ਨੂੰ ਡੱਕਿਆ ਹੋਇਆ ਹੈ। ਔਰ ਜਿਹੜੇ ਤਕਲੀਫ ਚ ਨੇ, ਜਿਵੇਂ ਹਜ਼ੂਰ ਸਾਹਿਬ ਤੋਂ ਆਏ ਯਾਤਰੂਆਂ ਚ ਬੀਬੀਆਂ ਦੇ ਜਿਹੜੀਆਂ ਵੀਡੀਓ ਕਾਮਨ ਹੋਈਆਂ ਨੇ, ਬੱਚੇ ਛੋਟੇ ਛੋਟੇ ਨੇ, ਉਹਨਾਂ ਨੂੰ ਪਾਣੀ ਤੱਕ ਪੀਣ ਲਈ ਨਹੀਂ ਹੈ। ਸੋ ਕੁੱਲ ਮਿਲਾ ਕੇ ਇਹ ਤਕਲੀਫ ਦਾ ਇੱਕ ਦਾਇਰਾ ਕਾਰ ਨਹੀਂ ਹੈ। ਜੇ ਅਸੀਂ ਹਿਊਮਨ ਮਿਜ਼ਰੀ ਦੇਖੀਏ, ਇਨਸਾਨੀ ਇਸ ਤਕਲੀਫ ਨੂੰ ਦੇਖੀਏ, ਤੇ ਫਿਰ ਇਹ ਸਾਹਮਣੇ ਹੈ ਕਿ ਇਹਦੇ ਬਾਵਜੂਦ ਕਿ ਅਸੀਂ ਬਹੁਤ ਐਸ਼ੋਰਡ ਸੀ ਸਾਇੰਸ ਦੀ ਤਰੱਕੀ ਦੇ ਨਾਲ ਆਪਣੀ ਸੇਫਟੀ ਦੇ ਲਈ, ਔਰ ਖਾਸ ਤੌਰ ਤੇ ਅਮਰੀਕਾ ਵਰਗੇ ਮੁਲਕ 'ਚ ਜਿੱਥੇ ਆਉਣ ਲਈ ਕਿੰਨੇ ਹੱਥ ਪੈਰ ਕੋਈ ਮਾਰਦਾ ਹੈ, ਕਿਵੇਂ ਕੋਈ ਪਹੁੰਚਦਾ ਹੈ। ਪਰ ਅੱਜ ਹਾਲਾਤ ਇਹ ਨੇ ਕਿ ਅਮਰੀਕਾ 'ਚ ਵੀ ਜਿਹੜਾ ਰੀਅਲ ਇਕਨੋਮਿਕਲ ਹੱਬ ਹੈ, ਜਾਂ ਇਉਂ ਕਿਹਾ ਜਾਏ ਕਿ ਅਮਰੀਕਾ ਦੀ ਇਕਨੋਮਿਕਲ ਕੈਪੀਟਲ ਨਿਊਯਾਰਕ ਹੈ, ਉਹਨੂੰ ਅਸੀਂ ਦੇਖਿਆ ਕਿ ਕਿਵੇਂ ਇਹ ਸਾਰੀ ਸਮੱਸਿਆ ਜਦੋਂ ਆਈ ਹੈ, ਔਰ ਕਿਵੇਂ ਉਹਨਾਂ ਦਾ ਸਾਰਾ ਸਿਸਟਮ ਵੀ ਕਲੈਪਸ ਵਾਂਗ ਹੋਇਆ ਹੈ। ਔਰ ਸਿਰਫ ਅਮਰੀਕਾ 'ਚ ਵੀ ਅਸੀਂ ਦੇਖ ਰਹੇ ਹਾਂ ਕਿ ਪਹਿਲਾ ਸ਼ਹਿਰ ਜਿਹੜਾ ਹੈ ਉਹ LA ਦਾ ਬਣਿਆ, ਕੈਲੀਫੋਰਨੀਆ, ਜਿਹਦੇ ਮੇਅਰ ਨੇ ਕਿਹਾ ਜੀ ਕਿ ਇੱਥੇ ਅਸੀਂ ਹਰ ਇੱਕ ਨੂੰ ਟੈਸਟ ਫੈਸਿਲਿਟੀ ਦਿਆਂਗੇ। ਹਾਲਾਂਕਿ ਨਿਊਯਾਰਕ ਜਾਂ ਇਹਦੇ ਚ ਸੋਚਿਆ ਵੀ ਨਹੀਂ ਜਾ ਸਕਦਾ ਕਿ ਜੇ ਸਾਰੇ ਲੋਕ ਉਹਨਾਂ ਦਾ ਉਹ ਟੈਸਟ ਕਰਵਾਉਣਾ ਚਾਹਣ ਤਾਂ ਉਹਨਾਂ ਦੇ ਕੋਲ ਕੋਈ ਇਸ ਕਿਸਮ ਦਾ ਹੈ। ਹਾਲਾਂ ਉਹਨਾਂ ਨੇ ਹੁਣ ਖੋਲਿਆ ਕਿ ਵੀ ਜਿਹੜੀਆਂ ਰਾਈਟ ਏਡ ਫਾਰਮੇਸੀਜ਼ ਨੇ ਜਾਂ ਦੂਸਰੀਆਂ ਫਾਰਮੇਸੀਜ਼ ਨੇ, ਕੋਈ ਵੀ ਉਹਨਾਂ ਦੇ ਵਿੱਚ ਵੀ ਪ੍ਰੋਵੀਜ਼ਨ ਹੋਏਗਾ। ਸੋ ਕੁੱਲ ਮਿਲਾ ਕੇ ਇੱਕ ਪਾਸੇ ਤਾਂ ਇਹ ਰੀਅਲ ਕ੍ਰਾਈਸਿਸ ਜਿਹੜਾ ਡੇ ਟੂ ਡੇ ਲੋਕ ਮਹਿਸੂਸ ਕਰ ਰਹੇ ਨੇ। ਅਮਰੀਕਾ 'ਚ ਅਸੀਂ ਦੇਖ ਰਹੇ ਹਾਂ ਕਿ ਰੈਸਟਲੈਸਨੈਸ ਕਿਸ ਹੱਦ ਤੱਕ ਵਧੀ ਹੈ ਕਿ ਮਿਸ਼ੀਗਨ ਦੇ ਵਿੱਚ ਕੱਲ ਜਦੋਂ ਇੱਕ ਪਬਲਿਕ ਪ੍ਰੋਟੈਸਟ ਹੋਇਆ, ਔਰ ਈਵਨ ਮਿਸ਼ੀਗਨ ਦੇ ਅੰਦਰੂਨੀ ਅਸੈਂਬਲੀ ਏਰੀਆ ਦੇ ਵਿੱਚ ਆਰਮਡ ਲੋਕ, ਹਥਿਆਰਬੰਦ ਲੋਕ ਜਿਹੜੇ ਨੇ ਜਾ ਵੜੇ। ਹਾਲਾਂ ਜਿੱਥੋਂ ਤੱਕ ਜਾਣ ਦੀ ਆਗਿਆ ਕਾਨੂੰਨੀ ਤੌਰ ਤੇ ਵੀ ਪਾਬੰਦੀ ਨਹੀਂ ਹੈ, ਪਰ ਜੇ ਇਹੀ ਕੁਛ ਰਿਹਾ ਜਾਰੀ, ਔਰ ਅੱਜ ਜਦੋਂ ਕਿ ਅੱਜ ਜਾਂ ਕੱਲ ਤੱਕ ਜਿਹੜੀਆਂ ਫੈਡਰਲ ਪਾਬੰਦੀਆਂ ਨੇ ਉਹ ਖਤਮ ਹੋ ਰਹੀਆਂ ਨੇ, ਔਰ 7-8 ਸਟੇਟਾਂ ਐਸੀਆਂ ਨੇ ਜਿਹੜੀਆਂ ਨੇ ਆਲਰੇਡੀ ਐਲਾਨ ਕਰ ਦਿੱਤਾ ਹੈ ਕਿ ਉਹ ਆਹ ਵੀ ਖੋਲ ਦੇਣਗੇ, ਆਹ ਵੀ ਖੋਲ ਦੇਣਗੇ। ਹਾਲਾਂ ਡਾਕਟਰ ਫੂਚੀ ਜਿਹੜੇ ਅੱਜ ਹੀ CNN ਦੇ ਉੱਤੇ ਵੀ ਗੱਲਬਾਤ ਕਰ ਰਹੇ ਸੀ, ਹਾਲਾਂਕਿ ਉਹਨਾਂ ਨੂੰ ਮੇਨ ਪ੍ਰੈਸ ਬਰੀਫਿੰਗ ਜਿਹੜੀਆਂ ਟਾਸਕ ਫੋਰਸ ਦੀਆਂ ਵਾਈਟ ਹਾਊਸ ਵੱਲੋਂ ਹੁੰਦੀਆਂ, ਉਹਦੇ 'ਚ ਹੁਣ ਉਹ ਨਜ਼ਰ ਨਹੀਂ ਆਉਂਦੇ। ਉਹ ਟਰੰਪ ਸਾਹਿਬ ਨੇ ਉਹਨਾਂ ਨੂੰ ਪਾਸੇ ਕਰ ਦਿੱਤਾ ਲੱਗਦਾ ਹੈ, ਕਿਉਂਕਿ ਉਹ ਆਪਣਾ ਇੱਕ ਮੈਡੀਕਲ ਓਨੈਸਟ ਮੈਡੀਕਲ ਓਪੀਨੀਅਨ ਦਿੰਦੇ ਸੀ, ਲੇਕਿਨ ਉਹ ਹੁਣ ਨਹੀਂ ਹੁੰਦੇ। ਪਰ ਅੱਜ ਉਹਨਾਂ ਨੇ CNN ਤੇ ਇਹ ਗੱਲ ਕਹੀ ਕਿ ਇਹ ਜਿਸ ਅੰਦਾਜ਼ 'ਚ ਅਸੀਂ ਇਹ ਸਾਰੇ ਨਾਲ ਹੁਣ ਨਜਿੱਠ ਰਹੇ ਹਾਂ, ਇਹ ਸਾਡੇ ਲਈ ਖਤਰਨਾਕ ਹੋ ਸਕਦਾ ਹੈ, ਕਿਉਂਕਿ ਬੇਸ਼ੱਕ ਨਿਊਯਾਰਕ ਵਾਂਗ ਇਹ ਉਹ ਪੈਟਰਨ ਨਾ ਵੀ ਹੋਏ, ਪਰ ਜਿੱਥੇ ਜਿੱਥੇ ਵੀ ਕੰਮ ਦੀਆਂ ਵਰਕ ਪਲੇਸਿਸ ਨੇ ਜਾਂ ਹੋਰ ਪਬਲਿਕ ਥਾਵਾਂ ਨੇ, ਉੱਥੇ ਇਹ ਹੌਟ ਸਪੌਟ ਬਣ ਸਕਦੇ ਨੇ, ਔਰ ਇਹ ਜਿਹੜਾ ਹੈਂਡਲ ਕਰਨਾ ਔਖਾ ਹੋਏਗਾ। ਇਸ ਲਈ ਅਜੇ ਵੀ ਜਿਹੜੀ ਬੈਸਟ ਲਾਈਨ ਹੈ ਜਿਹਦੇ ਥੱਲੇ ਕਮਿਊਨਿਟੀ ਸਪਰੈਡ ਤੋਂ ਰੋਕਿਆ ਜਾ ਸਕਦਾ ਹੈ, ਉਹ ਸੋਸ਼ਲ ਡਿਸਟੈਂਸਿੰਗ ਹੀ ਹੈ। ਔਰ ਇਸੇ ਹਵਾਲੇ ਦੇ ਨਾਲ ਬਾਕੀ ਪਾਸਿਓਂ ਵੀ ਐਡਵਾਈਸ ਹੈ, ਲੇਕਿਨ ਲੋਕਾਂ ਦੇ ਵਿੱਚ ਇਸ ਹੱਦ ਤੱਕ ਡੈਸਪਰੇਸ਼ਨ ਹੈ। ਪੈਨਸਿਲਵੇਨੀਆ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ, ਇੱਕ ਬੀਬੀ ਕਹਿ ਰਹੀ ਹੈ ਜੀ ਜੋ ਮਰਜ਼ੀ ਹੋਏ, ਮੈਂ ਆਪਣੀ ਬਿਜ਼ਨਸ ਖੋਲਣ ਚੱਲੀ ਹਾਂ, ਕਿਉਂਕਿ ਮੈਂ ਭੁੱਖੇ ਮਰਨ ਨਾਲੋਂ ਜੇ ਪੁਲਿਸ ਆ ਵੀ ਜਾਏ ਫੜ ਵੀ ਲੈ ਮੈਨੂੰ ਪਰਵਾਹ ਨਹੀਂ ਹੈ। ਸੋ ਕੁੱਲ ਮਿਲਾ ਕੇ ਲੋਕਾਂ ਦੇ ਵਿੱਚ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ ਉਹ ਇਹ ਨੈਚੁਰਲ ਹੈ, ਕੁਦਰਤੀ ਹੈ। ਔਰ ਇਸ ਸਾਰੇ ਚੋਂ ਕਿਵੇਂ ਇਹਨੂੰ ਜਿਹੜਾ ਉਹ ਅਲਟੀਮੇਟਲੀ ਤੁਸੀਂ ਹੈਂਡਲ ਕਰ ਸਕਦੇ ਹੋ, ਸ਼ਾਇਦ ਕਿਸੇ ਵੀ ਪੋਲੀਟੀਕਲ ਫੋਰਸ ਜਿਹੜੀ ਗਵਰਨਮੈਂਟ ਦੇ ਵਿੱਚ ਬੈਠੀ ਹੈ ਉਹਨਾਂ ਦੇ ਸ਼ਾਇਦ ਵੱਸ ਦਾ ਰੋਗ ਨਹੀਂ ਹੈ। ਲੇਕਿਨ ਫਿਰ ਵੀ ਮੈਂ ਸਮਝਦਾ ਵੀ ਜਿਹੜੀਆਂ ਸੁਚੱਜੀਆਂ ਲੀਡਰਸ਼ਿਪਸ ਨੇ, ਜਿਵੇਂ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਦਾ ਅਸੀਂ ਜ਼ਿਕਰ ਕੀਤਾ ਹੈ, ਆਸਟ੍ਰੇਲੀਆ ਦੇ ਨਾਲ, ਹਾਲਾਂ ਆਸਟ੍ਰੇਲੀਆ ਦੇ ਵਿੱਚ ਐਕਸਟ੍ਰੀਮ ਰਾਈਟ ਵਿੰਗ ਸੋਚ ਵਾਲੇ ਸੱਜਣ ਨੇ ਪ੍ਰਾਈਮ ਮਿਨਿਸਟਰ, ਪਰ ਬੀਬੀ ਨੇ ਜਿਹੜੀ ਐਕਸਟ੍ਰੀਮ ਲਿਬਰਲ ਲਾਈਨ ਹੈ, ਉਹਨਾਂ ਨੇ ਪਹਿਲਾਂ ਹੀ ਉਹਨਾਂ ਨਾਲ ਗੱਲ ਕਰਕੇ ਕਿ ਬਾਰਡਰ ਕਿਵੇਂ ਬੰਦ ਕਰਨੇ, ਔਰ ਉਹਦਾ ਨਿਊਜ਼ੀਲੈਂਡ ਦੀ ਠੀਕ ਪਹੁੰਚ ਦਾ ਨਤੀਜਾ ਇਹ ਹੋਇਆ ਕਿ ਆਸਟ੍ਰੇਲੀਆ 'ਚ ਵੀ ਕਾਫੀ ਹੱਦ ਤੱਕ ਇਹ ਜਿਹੜਾ COVID-19 ਹੈ ਇਹਦਾ ਕੰਟਰੋਲ ਰਿਹਾ। ਸੋ ਇਹ ਸਿਆਣੀ ਲੀਡਰਸ਼ਿਪ ਦੀ ਗੱਲ ਹੁੰਦੀ ਹੈ, ਜਿਵੇਂ ਅਸੀਂ ਜਾਪਾਨ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ, ਵਿਅਤਨਾਮ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ, ਸਾਊਥ ਕੋਰੀਆ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ। ਪਰ ਬਦਕਿਸਮਤੀ ਨਾਲ
ਅਸੀਂ ਅਮਰੀਕਾ ਚ ਬੇਸ਼ੱਕ ਅਸੀਂ ਇਸ ਮੁਲਕ ਦਾ ਅੰਨ ਜਲ ਵੀ ਜਿਹੜਾ ਉਹ ਲੈ ਰਹੇ ਹਾਂ ਔਰ ਸ਼ੁਕਰਗੁਜ਼ਾਰ ਹਾਂ ਜਿੱਥੇ ਬੈਠ ਕੇ ਇਹ ਵੀ ਅਮਰੀਕਾ ਦੀ ਬਿਊਟੀ ਹੈ ਕਿ ਜਿੱਥੇ ਤੁਸੀਂ ਆਜ਼ਾਦੀ ਦੇ ਨਾਲ ਆਪਣੀ ਗੱਲ ਕਹਿ ਸਕਦੇ ਹੋ ਔਰ ਅਸੀਂ ਖੈਰ ਖੁਆਹ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਦਾ ਜਿਹੜਾ ਰੁਤਬਾ ਜਿਹੜੀ ਸ਼ੌਹਰਤ ਜਿਹੜਾ ਨਾਂ ਜਿਹੜੀ ਪ੍ਰੈਸਟੀਜ ਹੈ ਉਹ ਕਾਇਮ ਰਹੇ ਪਰ ਜਿਸ ਕਿਸਮ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ ਔਰ ਖਾਸ ਤੌਰ ਤੇ ਹੁਣ ਨਵੰਬਰ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਲੈ ਕੇ ਜਿਹੜੇ ਦੋਨੋਂ ਹੀ ਤਰ੍ਹਾਂ ਆਪਣੀ ਪਾਰਟੀ ਪੋਜੀਸ਼ਨਿੰਗ ਵੀ ਕਰਦੀਆਂ ਨੇ ਔਰ ਇਹਦੇ ਚੋਂ ਇੱਕ ਫੈਕਟਰ ਜਿਹੜਾ ਬਦਕਿਸਮਤੀ ਦੇ ਨਾਲ ਦੋਨੋਂ ਹੀ ਤਰ੍ਹਾਂ ਜਿਹਦੇ ਤੇ ਹੁਣ ਲੋਕਾਂ ਦੇ ਵਿੱਚ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਉਹ ਹੈ ਚੀਨ ਦੇ ਖਿਲਾਫ ਨਫ਼ਰਤ ਔਰ ਜਿਵੇਂ ਇਹੀ ਵਜ੍ਹਾ ਹੈ ਕਿ ਇਸ ਵੇਲੇ ਚੀਨੀ ਜਾਂ ਮੈਂਗਲੋਇਡ ਫੀਚਰਸ ਦੇ ਜਿਹੜੇ ਲੋਕ ਨੇ ਜਿਨ੍ਹਾਂ ਚ ਇਕੱਲੇ ਚੀਨ ਦੇ ਵਸਿੰਦੇ ਨਹੀਂ ਨੇ ਜਿਹੜੇ ਕਿ ਪਹਿਲਾਂ ਮੂਲ ਰੂਪ ਚੀਨ ਚ ਆਏ ਉਹਨਾਂ ਚ ਵਿਤਨਾਮੀ ਵੀ ਨੇ ਫਿਲੀਪੀਨੀ ਵੀ ਨੇ ਕੋਰੀਅਨ ਵੀ ਨੇ ਜਾਪਾਨੀ ਵੀ ਨੇ ਇਸ ਵੇਲੇ ਉਹ ਸਾਰੇ ਜਿਹੜੇ ਨੇ ਹੇਟ ਕ੍ਰਾਈਮਸ ਦਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਇਹ ਇੱਕ ਨੈਰੇਟਿਵ ਬਣਾ ਦਿੱਤਾ ਗਿਆ ਹੈ ਕਰੰਟ ਟਰੰਪ ਐਡਮਿਨਿਸਟ੍ਰੇਸ਼ਨ ਨੇ ਤਾਂ ਬਣਾਇਆ ਹੀ ਬਣਾਇਆ ਕਿਉਂਕਿ ਉਹ ਤਾਂ ਆਪਣੇ ਆਪ ਨੂੰ ਨਵੰਬਰ ਦੇ ਹਵਾਲੇ ਨਾਲ ਪੋਜੀਸ਼ਨਿੰਗ ਕਰ ਰਹੇ ਨੇ ਪਰ ਪਬਲਿਕ ਓਪੀਨੀਅਨ ਵੀ ਇੰਨਾ ਕੁ ਚਾਈਨਾ ਦੇ ਖਿਲਾਫ ਬਣਿਆ ਕਿ ਈਵਨ ਜਿਹੜੇ ਮਿਸਟਰ ਬਾਈਡਨ ਜਿਹੜੇ ਆਪਣੀ ਇਲੈਕਸ਼ਨ ਪੋਸਚਰ ਲੈ ਰਹੇ ਨੇ ਉਹ ਵੀ ਉਸੇ ਸੁਰ ਦੇ ਵਿੱਚ ਬੋਲ ਰਹੇ ਨੇ ਹੁਣ ਆਉਣ ਵਾਲੀਆਂ ਡਿਬੇਟਸ ਦੇ ਵਿੱਚ ਕੰਪੀਟੀਸ਼ਨ ਇਹ ਹੋਏਗਾ ਕਿ ਕੌਣ ਚੀਨ ਦੇ ਖਿਲਾਫ ਜ਼ਿਆਦਾ ਸਖਤ ਪੋਜੀਸ਼ਨ ਲੈਂਦਾ ਸੋ ਜ਼ਾਹਿਰ ਤੌਰ ਤੇ ਜਦੋਂ ਇਹ ਹਾਲਾਤ ਬਣਦੇ ਨੇ ਅਸੀਂ ਕਿਉਂਕਿ ਭਾਰਤ ਦੇ ਵਿੱਚ ਦੇਖਿਆ ਹੋਇਆ ਹੈ ਕਿ ਜਦੋਂ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਸਿੱਖ ਕੌਮ ਨੂੰ ਟਾਰਗੇਟ ਕੀਤਾ ਗਿਆ ਆਤੰਕਵਾਦ ਅਲਗਾਵਵਾਦ ਨਾਲ ਜੋੜ ਕੇ ਔਰ ਕਿਵੇਂ ਇੱਕ ਪਾਸੇ ਰਾਜੀਵ ਗਾਂਧੀ ਤਾਂ ਸਾਰੀ ਕੌਮ ਨੂੰ ਗੱਦਾਰ ਔਰ ਅਨੰਦਪੁਰ ਦੇ ਮਤੇ ਨੂੰ ਸੈਪਰੇਟਿਸਟ ਜਿਹੜਾ ਏਜੰਡਾ ਦੱਸ ਹੀ ਰਿਹਾ ਸੀ ਲੇਕਿਨ ਜਿਹੜੀਆਂ ਵਿਰੋਧੀ ਧਿਰਾਂ ਵੀ ਸੀ ਭਾਵੇਂ ਉਹਨਾਂ ਨੇ ਲੂਜ਼ ਕੀਤਾ ਉਹ ਵੀ ਮੈਚ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ ਇਹ ਦੱਸਣ ਦੇ ਲਈ ਕਿ ਸਿੱਖ ਜਿਹੜੇ ਨੇ ਕਿੰਨੇ ਵੱਡੇ ਜਿਹੜੇ ਨੇ ਉਹ ਟ੍ਰੇਟਰ ਨੇ ਮੁਲਕ ਦੇ ਸੋ ਇਸ ਵੇਲੇ ਜੋ ਫਿਜ਼ਾ ਇੱਥੇ ਬਣ ਗਈ ਹੈ ਉਹ ਇਹ ਬਣਾ ਦਿੱਤੀ ਗਈ ਹੈ ਕਿ ਹੁਣ ਈਵਨ ਡੈਮੋਕ੍ਰੈਟਸ ਵੀ ਜਿਹੜੇ ਨੇ ਉਸ ਕਿਸਮ ਦੀ ਬੋਲੀ ਬੋਲ ਰਹੇ ਨੇ ਔਰ ਇਨਵੈਸਟੀਗੇਸ਼ਨ ਦੀ ਮੰਗ ਹੋ ਰਹੀ ਹੈ ਔਰ ਅਦਰ ਵੇ ਅਰਾਊਂਡ ਹੈ ਔਰ ਜਿਵੇਂ ਅਸੀਂ ਸਮਝਦੇ ਹਾਂ ਕਿ ਜਦੋਂ ਹੁਣ ਇਸ ਪੈਂਡੇਮਿਕ ਦੇ ਚੱਲਦੇ ਆ ਜਿਹਦਾ ਅਜੇ ਪਹਿਲਾ ਫੇਜ਼ ਵੀ ਓਵਰ ਨਹੀਂ ਹੋਇਆ ਮੈਡੀਕਲੀ ਸਪੀਕਿੰਗ ਕਿ ਦੁਨੀਆ ਦੇ ਵਿੱਚ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ UN ਦੀ ਬਾਡੀ ਹੈ ਇਸ ਫੀਲਡ ਦੇ ਵਿੱਚ ਉਹਦੇ ਹੱਥ ਮਜ਼ਬੂਤ ਹੋਣੇ ਚਾਹੀਦੇ ਸੀ ਪਰ ਅਮਰੀਕਾ ਨੇ ਇੱਕ ਤਾਂ $400 ਮਿਲੀਅਨ ਜਿਹੜੇ ਨੇ ਉਹ ਤਾਂ ਕੱਟ ਕੀਤੇ ਹੀ ਕੀਤੇ ਲੇਕਿਨ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਖਿਲਾਫ ਪ੍ਰੋਪੇਗੈਂਡਾ ਵਾਰ ਹੈ ਉਹ ਬਰਾਬਰ ਜਾਰੀ ਹੈ ਔਰ ਪਿਛਲੇ 24 ਘੰਟੇ ਦੇ ਵਿੱਚ ਅਸੀਂ ਦੇਖਦੇ ਕਿ ਭਾਈ ਕਿਵੇਂ ਈਵਨ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਨੇ ਚੀਨ ਨੂੰ ਸਿੱਧੇ ਤੌਰ ਤੇ ਤੁਰਦੇ ਆ ਈਵਨ ਉਹਨਾਂ ਦੀਆਂ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਵੀ ਅਜੇ ਦੋਸ਼ੀ ਨਹੀਂ ਦੱਸ ਰਹੀਆਂ ਕਿ ਜੀ ਵੁਹਾਨ ਚੋਂ ਇਹ ਜਿਹੜਾ ਇਹਦੇ ਲਈ ਚੀਨ ਜ਼ਿੰਮੇਵਾਰ ਹੈ ਪਰ ਉਹ ਈਵਨ ਆਪਣੇ ਜਿਹੜੇ ਇੰਟੈਲੀਜੈਂਸ ਚੀਫ ਨੇ ਉਹਨਾਂ ਦੇ ਨਾਲ ਵੀ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਉਹਨਾਂ ਨੇ ਕਿਹਾ ਜੀ ਨਹੀਂ ਮੈਂ ਦੇਖੀ ਹੈ ਇਨਫੋਰਮੇਸ਼ਨ ਮੇਰੇ ਕੋਲ ਡਾਇਰੈਕਟ ਹੈ ਚੀਨ ਨੇ ਇਹ ਸਾਰਾ ਕੀਤਾ ਔਰ ਕੱਲਾ ਹੀ ਨਹੀਂ ਉਹਨਾਂ ਨੇ ਕੱਲ ਫੇਰ ਵਰਲਡ ਹੈਲਥ ਆਰਗੇਨਾਈਜੇਸ਼ਨ ਬਾਰੇ ਕਿਹਾ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਸ਼ੁੱਡ ਬੀ ashamed of itself it's like a PR agency for China ਟਰੰਪ ਇਹ ਉਹਨਾਂ ਦੀ ਸਟੇਟਮੈਂਟ ਦੀ ਹੈਡਲਾਈਨ ਹੈ ਕਿ WHO ਨੂੰ ਆਪਣੇ ਆਪ ਤੇ ਸ਼ਰਮ ਆਉਣੀ ਚਾਹੀਦੀ ਹੈ ਉਹ ਕੋਈ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਰੋਲ ਨਹੀਂ ਅਦਾ ਕਰ ਰਹੀ ਉਹ ਤਾਂ ਚੀਨ ਦੀ ਪਬਲਿਕ ਰਿਲੇਸ਼ਨ ਏਜੰਸੀ ਬਣੀ ਹੋਈ ਹੈ ਔਰ ਉਹਨਾਂ ਨੇ ਐਗਜ਼ੈਕਟਲੀ ਇਹ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ ਕਿ ਵੀ ਇਹ ਅੱਜ ਹੈ ਜਾਂ ਕੱਲ ਹੋਏਗਾ WHO ਨੂੰ ਉਹਨਾਂ ਨੇ ਜਿਹੜੀ 400 ਮਿਲੀਅਨ ਬੇਸ਼ੱਕ ਟੈਂਪਰੇਰੀ ਕਿਹਾ ਵੀ ਅਸੀਂ ਕਰ ਰਹੇ ਹਾਂ ਪਰ ਮੈਨੂੰ ਲੱਗਦਾ ਹੈ ਵੀ ਜਿਹੜੀ ਇਹ ਪੋਸਟਰਿੰਗ ਹੈ ਕਿਉਂਕਿ ਬਾਰ-ਬਾਰ ਕੱਲ ਵਾਲੇ ਉਸ ਬਿਆਨ 'ਚ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਐਕਸਕਿਊਜ਼ ਬਣਾ ਰਹੇ ਨੇ ਔਰ ਹਰੀ ਬਲ ਇਹਨਾਂ ਨੇ ਮਿਸਟੇਕਸ ਕੀਤੀਆਂ ਨੇ ਔਰ ਉਹਨਾਂ ਦੇ ਜਿਹੜੇ WHO ਦਾ ਜਿਹੜਾ ਚੀਫ ਹੈ ਉਹ ਚਾਈਨਾ ਗਿਆ ਔਰ ਉੱਥੇ ਜਾ ਕੇ ਉਹਨਾਂ ਨੇ ਬਜਾਏ ਕਿ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਉਹ ਚਾਈਨਾ ਦੀ ਤਾਰੀਫ ਕਰ ਰਹੇ ਨੇ ਔਰ ਇਹੀ ਗੱਲ ਫਿਰ ਈਵਨ ਜਦੋਂ ਬੌਸ ਜਿਵੇਂ ਬੋਲਦਾ ਉਵੇਂ ਹੀ ਜਿਹੜੇ ਉਹਦੇ ਬੌਸ ਦੇ ਨੇੜੇ ਹੁੰਦੇ ਨੇ ਉਹੀ ਪੋਜੀਸ਼ਨਿੰਗ ਲੈਂਦੇ ਨੇ ਸੈਕਟਰੀ ਆਫ ਸਟੇਟ Mike Pompeo ਨੇ ਵੀ ਕਿਹਾ ਕਿ with respect to WHO we know that they had one job right single mission to prevent the spread of pandemic
We know that leader of that organization traveled to China and then declined to declare it a pandemic until everyone in the world knew that that was already true. उन्होंने कहा जी देखो ये फॉक्स न्यूज़ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ ਹੈ ਕਿ ਇਹ ਜਿਹੜਾ ਹੈ WHO ਦਾ ਚੀਫ ਚਾਈਨਾ ਜਾ ਕੇ ਉੱਥੇ ਵੀ ਉਹਨੇ ਐਲਾਨ ਨਹੀਂ ਕੀਤਾ ਪੈਂਡੈਮਿਕ, ਜਦੋਂ ਕਿ ਦੁਨੀਆ ਦੇ ਵਿੱਚ ਜਿਹੜਾ ਹੈ ਉਹ ਚਾਰ ਚਫੇਰੇ ਸੀ। ਉਹਨਾਂ ਨੇ ਕਿਹਾ ਜੀ ਚਾਈਨਾ ਤੋਂ ਇਹ ਵਾਇਰਸ ਕੋਈ ਇਹ ਨਹੀਂ ਹੈ ਕਿ ਪਹਿਲੀ ਵਾਰ ਆਈ ਹੈ, ਇਹ ਉੱਥੋਂ ਉਹੀ ਸੋਰਸ ਹੈ। ਸੋ ਜ਼ਾਹਿਰ ਹੈ ਕਿ ਭਾਵੇਂ ਚਾਈਨਾ ਨੇ ਅਜੇ ਤੱਕ ਇਸ ਕਿਸਮ ਦੀ ਸਟ੍ਰਿਕਟ ਲਾਈਨ ਨਹੀਂ ਲਈ, ਉਹਨਾਂ ਨੇ ਇਸ ਦੇ ਉੱਤੇ ਜਿਹੜਾ ਉਹ ਇਹ ਤਾਂ ਉਹਨਾਂ ਨੇ ਆਪਣੇ ਆਪ ਨੂੰ ਡਿਫੈਂਡ ਕੀਤਾ, ਉਹਨਾਂ ਨੇ ਕਿਹਾ ਵੀ ਇਹ ਠੀਕ ਨਹੀਂ ਹੈ ਜੋ ਕੁਝ ਤੁਸੀਂ ਕਰ ਰਹੇ ਹੋ। ਪਰ ਇਹਦੇ ਬਾਵਜੂਦ ਜਿਹੜੀ ਓਵਰਆਲ ਫਿਜ਼ਾ ਬਦਲ ਰਹੀ ਹੈ ਇਸ ਮੁਲਕ ਦੇ ਵਿੱਚ, ਜਿਵੇਂ ਨਫ਼ਰਤ ਦੀ ਗੱਲ ਹੈ, ਔਰ ਅਸੀਂ ਕਿਉਂਕਿ ਭਾਰਤ ਦੇ ਨਕਸ਼ੇ ਵਿੱਚ ਸਿੱਖਾਂ ਨੇ ਉਹ ਨਫ਼ਰਤ ਵੇਖੀ ਹੋਈ ਹੈ। ਇੱਥੇ 9/11 ਤੋਂ ਬਾਅਦ ਅਸੀਂ ਹੇਟ ਕ੍ਰਾਈਮਸ ਦਾ ਸਭ ਤੋਂ ਵੱਧ ਸ਼ਿਕਾਰ ਹੋਏ ਹੈ, ਆਪਣੀ ਲੁੱਕ ਕਰਕੇ, ਆਪਣੀਆਂ ਦਸਤਾਰਾਂ ਕਰਕੇ, ਆਪਣੇ ਸਿੱਖੀ ਸਰੂਪ ਕਰਕੇ। ਔਰ ਇਸ ਸਾਰੇ ਚ ਜਿਹੜਾ ਇਹ ਜੋ ਚੀਨੀ ਮੂਲ ਦੇ ਜਾਂ ਮੰਗਲੋਇਡ ਮੂਲ ਦੇ ਨੇ, ਉਹ ਕਿਸ ਕਿਸਮ ਦੇ ਮਾਹੌਲ ਚੋਂ ਗੁਜ਼ਰ ਰਹੇ ਨੇ, ਇਹ ਇੱਕ ਫਿਕਰ ਵਾਲੀ ਗੱਲ ਹੈ। ਹਾਲਾਂਕਿ ਬੇਸ਼ੱਕ WHO ਜਾਂ UN ਜਾਂ ਚਾਈਨਾ ਇਹਨਾਂ ਸਾਰਿਆਂ ਨੂੰ ਭੰਨਣ ਤੇ ਲੱਗੇ ਹੋਣ, ਅਮਰੀਕਾ ਦੇ ਪੋਲੀਟੀਸ਼ੀਅਨ, ਕਿਉਂਕਿ ਉਹਨਾਂ ਦਾ ਆਪਣਾ ਏਜੰਡਾ ਹੈ। ਲੇਕਿਨ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਬੱਚਿਆਂ ਨਾਲ ਡੀਲ ਕਰਨ ਵਾਲੀ ਸੰਸਥਾ ਹੈ ਜਿਹਨੂੰ ਯੂਨੀਸੈਫ ਕਹਿੰਦੇ ਨੇ, ਉਹਨਾਂ ਨੇ ਅੱਜ ਹੀ ਇਹ ਕਿਹਾ ਕਿ ਵੀ ਇਸ ਕਰੋਨਾ ਵਾਇਰਸ ਕ੍ਰਾਈਸਿਸ ਦੇ ਚੱਲਦਿਆਂ ਸਾਊਥ ਏਸ਼ੀਆ ਦੇ ਵਿੱਚ ਇੱਕ ਹੋਰ ਵੱਡਾ ਕ੍ਰਾਈਸਿਸ ਜਿਹੜਾ ਬੱਚਿਆਂ ਦੇ ਹਵਾਲੇ ਨਾਲ ਆਉਣ ਵਾਲੇ ਪੀਰੀਅਡ ਹੋ ਸਕਦਾ ਹੈ, ਕਿਉਂਕਿ ਜਿਹੜੀਆਂ ਵੈਕਸੀਨੇਸ਼ਨਸ ਨੇ ਉੱਥੇ ਉਹ ਜਿਵੇਂ ਮੀਜ਼ਲਸ ਦੀ ਹੁੰਦੀ ਹੈ ਜਾਂ ਖਸਰਾ ਜਿਹਨੂੰ ਕਹਿੰਦੇ ਨੇ, ਜਾਂ DPT ਹੁੰਦਾ ਹੈ, ਡਿਫਥੀਰੀਆ ਹੈ, ਪਰਟਸਿਸ ਹੈ, ਟੈਟਨਸ ਹੈ, ਕਾਲੀ ਖੰਘ ਹੈ ਔਰ ਗਲਘੋਟੂ ਹੈ, ਇਹ ਸਾਰੀਆਂ ਕਿਉਂਕਿ ਇਹ ਸਾਊਥ ਏਸ਼ੀਆ ਦੇ ਵਿੱਚ ਵੀ, ਅਫਰੀਕਾ 'ਚ ਵੀ ਵੱਡੀ ਗਿਣਤੀ 'ਚ ਬੱਚੇ ਇਹਦੇ ਨਾਲ ਮਰਦੇ ਨੇ। ਸੋ ਉਹ ਜਿਹੜੀ ਵੈਕਸੀਨੇਸ਼ਨ ਹੈ, ਜਦੋਂ ਤੁਸੀਂ ਜਿਹੜਾ ਬੱਚੇ ਜਿਹੜੇ ਨੇ ਉਹ ਪੋਲੀਓ ਦੇ ਨਾਲ ਇਹ ਸਭ ਸ਼ੁਰੂ ਹੋ ਜਾਂਦਾ ਹੈ। ਪਰ ਕਿਉਂਕਿ ਹੁਣ ਸਾਰੇ ਹੀ ਆਪਰੇਸ਼ਨ ਜਿਹੜੇ ਨੇ ਉਹ ਸਾਰੇ ਸਸਪੈਂਡਡ ਨੇ, ਤੇ ਇਹਦੇ 'ਚ ਯੂਨੀਸੈਫ ਨੇ ਕਿਹਾ ਕਿ ਵੱਡੀ ਹੈਲਥ ਐਮਰਜੈਂਸੀ ਹੋ ਸਕਦੀ ਹੈ, ਕਿਉਂਕਿ ਅਨਇਮਿਊਨਾਈਜ਼ਡ ਬੱਚੇ ਜਾਂ ਪਾਰਸ਼ਲੀ ਇਮਿਊਨਾਈਜ਼ਡ ਬੱਚੇ ਜਿਹੜੇ ਨੇ, ਜਿਨ੍ਹਾਂ ਦੀ ਗਿਣਤੀ ਇਸ ਵੇਲੇ 4.5 ਮਿਲੀਅਨ ਹੈ ਭਾਰਤ ਤੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਹਵਾਲੇ ਨਾਲ ਕਿਹਾ। ਉਹਨਾਂ ਨੇ ਕਿਹਾ ਕਿ ਵੀ ਜੇ ਉਹਨਾਂ ਨੂੰ ਇਹ ਵੈਕਸੀਨੇਸ਼ਨ ਨਹੀਂ ਮਿਲਦੀ ਪ੍ਰੀਵੈਂਟੇਬਲ ਡਿਜ਼ੀਜ਼ਸ ਦੀ, ਜਿਹਨਾਂ ਉੱਤੇ ਫਿਰ ਉਹਨਾਂ ਨੇ ਕਿਹਾ ਵੱਡੀ ਗਿਣਤੀ 'ਚ ਬੰਗਲਾਦੇਸ਼, ਪਾਕਿਸਤਾਨ, ਨੇਪਾਲ ਔਰ ਭਾਰਤ ਪਾਕਿਸਤਾਨ, ਇਹਨਾਂ ਦੇ ਵਿੱਚ ਜਿਹੜੇ ਨੇ ਵੱਡੀ ਗਿਣਤੀ 'ਚ ਬੱਚਿਆਂ ਦੀ ਮੌਤ ਹੋ ਸਕਦੀ ਹੈ ਜਾਂ ਬੱਚੇ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਨੇ। ਸੋ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਮੈਂ ਨਹੀਂ ਸਮਝਦਾ ਵੀ ਸਾਡੇ ਕੋਲ ਅਸੀਂ ਤਾਂ ਗੱਲਬਾਤ ਕਰ ਸਕਦੇ ਹਾਂ, ਲੇਕਿਨ ਅਲਟੀਮੇਟਲੀ ਇਹ ਜਿਹੜੇ ਤੌਰ ਤਰੀਕੇ ਨੇ ਕੁੱਲ ਦੁਨੀਆ ਦੇ ਵਿੱਚ ਉਹ ਦੱਸ ਰਹੇ ਨੇ ਕਿ ਵੀ ਅਸੀਂ ਜਾਂ ਸਾਡੀ ਇਹ ਸਾਰੀ ਲੀਡਰਸ਼ਿਪ ਨੇ ਕੋਈ ਸਬਕ ਸਿੱਖਿਆ ਨਹੀਂ ਹੈ। ਉਹ ਇਸ ਸਾਰੇ ਮਾਹੌਲ ਨੂੰ ਵੀ ਕਿਵੇਂ ਆਪਣੇ ਪਾਰਟੀਸ਼ਨ ਸਿਆਸੀ ਏਜੰਡੇ ਲਈ ਵਰਤ ਰਹੇ ਨੇ, ਇਹ ਵੱਡੀ ਦੁੱਖ ਦੀ ਗੱਲ ਹੈ। ਔਰ ਦੁਨੀਆ ਦੇ ਵਿੱਚ ਬੇਸ਼ੱਕ ਇਹ ਜਿਵੇਂ ਮੈਂ ਪਹਿਲਾਂ ਕਿਹਾ ਕਿ ਵੀ ਇਹ ਨਹੀਂ ਹੈ ਕਿ ਇੱਕ ਫੇਜ਼ ਕੋਈ ਓਵਰ ਹੋ ਗਿਆ, ਕਿਉਂਕਿ ਜਿਹੜਾ ਡਾਟਾ ਆ ਰਿਹਾ ਉਹ ਰੈਗੂਲਰ ਇਨਕਰੀਜ਼ ਦੱਸ ਰਿਹਾ। ਸਿਰਫ ਜਿਹੜੇ ਹੌਟ ਸਪੌਟ ਨੇ ਉਹਨਾਂ ਦੇ ਪਲੇਸ ਬਦਲ ਰਹੇ ਨੇ, ਕੋਈ ਨੰਬਰ ਆਫ ਕੇਸਿਸ ਜਿਹੜਾ ਉਹ ਨਹੀਂ ਘਟ ਰਿਹਾ। ਔਰ ਇਸ ਵੇਲੇ ਜੇ ਮੇਰੇ ਸਾਹਮਣੇ ਜਿਹੜਾ ਵਰਲਡ ਮੀਟਰਸ ਦਾ ਡਾਟਾ ਉਹਦੇ ਮੁਤਾਬਕ ਦੁਨੀਆ ਦੇ ਵਿੱਚ ਹੁਣ 3,64,253 ਟੋਟਲ ਕੇਸ ਜਿਹੜੇ ਨੇ, ਜਿਹੜੇ ਕਰੋਨਾ COVID-19 ਪੋਜ਼ਿਟਿਵ ਨੇ, ਜਿਹੜੇ ਟੈਸਟ ਹੋਏ ਨੇ ਜਿਨ੍ਹਾਂ ਦੇ। ਔਰ ਜਿਵੇਂ ਮੈਂ ਕਿਹਾ ਵੀ ਇਸ ਵੇਲੇ ਈਵਨ ਨਿਊਯਾਰਕ ਦੇ ਕੋਲ ਵੀ ਉਹ ਫੈਸਿਲਿਟੀ ਨਹੀਂ ਹੈ ਕਿ ਹਰ ਇੱਕ ਨੂੰ ਉਹ ਜਿਹੜਾ ਉਹ ਟੈਸਟ ਕਰ ਸਕਣ। ਔਰ ਕੁੱਲ ਮੌਤਾਂ ਦੀ ਗਿਣਤੀ ਜਿਹੜੀ ਹੈ ਉਹ 2,37,469 ਹੈ। ਸੋ ਜ਼ਾਹਰਾ ਤੌਰ ਦੇ ਉੱਤੇ ਐਵਰੀ ਡੇ ਇਹ ਇਨਕਰੀਜ਼ ਹੈ। ਰਿਕਵਰੀ ਜਿਹੜੀ ਆ 1,69,097 ਲੋਕ ਰਿਕਵਰ ਹੋਏ ਨੇ। ਔਰ ਇਹ ਜਿਹੜੇ ਇੱਕ ਇਹਦੇ ਚ ਪੋਜ਼ਿਟਿਵ ਸਾਈਨ ਇਹ ਦੇਖਣ ਚ ਆਇਆ ਕਿ ਜਿਹੜੇ ਸੀਰੀਅਸ ਔਰ ਕ੍ਰਿਟੀਕਲ ਸਿਚੁਏਸ਼ਨ ਤੱਕ ਪਹੁੰਚਦੇ ਨੇ, ਹੁਣ ਤੱਕ ਪਿਛਲੇ ਹਫਤੇ 4% ਸੀ ਔਰ 2-3 ਦਿਨ ਪਹਿਲਾਂ ਤੱਕ 3% ਰਿਹਾ, ਅੱਜ ਇਹ ਘਟ ਕੇ 2% ਤੇ ਆ ਗਿਆ। ਔਰ ਇਹ ਨੰਬਰ ਇਸ ਵੇਲੇ ਜਿਹੜੇ ਦੁਨੀਆ ਦੇ ਵਿੱਚ
ਸੀਰੀਅਸ ਔਰ ਕ੍ਰਿਟੀਕਲ ਨੇ ਉਹ 50,109 ਕੁੱਲ ਪੇਸ਼ੈਂਟਸ ਨੇ, ਔਰ ਜਿਹੜਾ ਉਹਨਾਂ 'ਚ ਵੀ ਡੈਥ ਰੇਟ ਹੈ ਉਹ 18% ਹੈ। ਸੋ ਜ਼ਾਹਰ ਹੈ ਕਿ 50,000 ਚੋਂ ਵੀ ਸਿਰਫ 18% ਜਿਹੜੇ ਨੇ ਉਹ ਡੈਥ ਤੱਕ ਜਾ ਸਕਦੇ ਨੇ। ਇਹਨਾਂ ਚੋਂ ਵੀ ਅੱਗੋਂ 80% ਦੀ ਰਿਕਵਰੀ ਹੈ। ਇਹ ਇੱਕ ਪੋਜ਼ਿਟਿਵ ਸਿਨੈਰੀਓ ਹੈ। ਅਮਰੀਕਾ ਬੇਸ਼ੱਕ ਜਿਵੇਂ ਮੈਂ ਕਿਹਾ ਕਿ 7-8 ਸਟੇਟਾਂ ਨੇ ਅੱਜ ਜਿੱਥੇ ਕਿ ਲਾਕਡਾਊਨ ਦੀ ਜਿਹੜੀ ਫੈਡਰਲ ਐਮਰਜੈਂਸੀ ਮੁੱਕ ਰਹੀ ਹੈ, ਉਹਨਾਂ ਨੇ ਕਾਫੀ ਕੁਝ ਜਿਹੜਾ ਖੋਲਣ ਦਾ ਫੈਸਲਾ ਕੀਤਾ ਹੈ, ਪਰ ਅਜੇ ਵੀ ਪਿਛਲੇ 24 ਘੰਟੇ 'ਚ ਅਮਰੀਕਾ ਦੁਨੀਆ 'ਚ ਸਭ ਤੋਂ ਵੱਧ ਮੌਤਾਂ ਵਾਲਾ ਮੁਲਕ ਹੈ। 1031 ਡੈਥ ਜਿਹੜੀਆਂ ਨੇ ਪਿਛਲੇ 24 ਘੰਟੇ ਦੇ ਵਿੱਚ ਆਈਆਂ। ਟੋਟਲ ਡੈਥ ਜਿਹੜੀਆਂ ਹੁਣ 64,887 ਨੇ, ਔਰ ਕੁੱਲ ਕੇਸ ਵੀ ਜਿਹੜੇ ਨੇ ਅਮਰੀਕਾ 'ਚ ਦੁਨੀਆ 'ਚ ਸਭ ਤੋਂ ਜ਼ਿਆਦਾ ਨੇ, 1 ਮਿਲੀਅਨ ਔਰ 1,11,543। ਸੋ ਇਹ ਬਹੁਤ ਵੱਡੀ ਫਿਗਰ ਹੈ। ਔਰ ਉਹਦੇ ਚੋਂ ਜਿਵੇਂ ਅਸੀਂ ਕਿਹਾ ਜੇ 2% ਵੀ ਕ੍ਰਿਟੀਕਲ ਤੱਕ ਜਾਂਦੇ ਨੇ ਤੇ ਇਹ ਫਿਰ ਜਿਹੜੀ ਫਿਗਰ ਹੈ ਡੈਥਸ ਦੀ ਅਸੀਂ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਜ਼ਿਆਦਾ ਦੇਖ ਸਕਦੇ ਹਾਂ। ਸਪੇਨ ਦੇ ਵਿੱਚ ਪ੍ਰਭਾਵ ਘਟ ਰਿਹਾ ਹੈ, 281 ਮੌਤਾਂ ਨੇ, ਔਰ ਕੁੱਲ ਡੈਥਸ ਉਹਨਾਂ ਦੀਆਂ 24,824 ਨੇ। ਇਟਲੀ ਦੇ ਵਿੱਚ ਵੀ ਅੱਗੇ ਨਾਲੋਂ ਨੰਬਰ ਥੋੜਾ ਅਸੀਂ ਥੱਲੇ ਦੇਖਦੇ ਹਾਂ, 269 ਡੈਥਸ ਨੇ। ਯੂਕੇ ਦੇ ਵਿੱਚ ਜਿੱਥੇ ਭਾਵੇਂ ਉਹਨਾਂ ਨੇ ਕੱਲ ਜਿਹੜਾ ਮਿਸਟਰ ਉਹਨਾਂ ਦੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ ਇਹਦਾ ਜਿਹੜਾ ਟਾਪ ਹੈ ਉਹ ਅਸੀਂ ਕਲਾਈਮੈਕਸ ਹਿੱਟ ਕਰ ਲਿਆ, ਪਰ ਕਿਉਂਕਿ ਜਿਹੜੇ ਆਲਰੇਡੀ ਇਨਫੈਕਟਡ ਨੇ, ਕਿਉਂਕਿ 1,77,454 ਲੋਕ ਯੂਕੇ ਦੇ ਵਿੱਚ ਕਰੋਨਾ ਪੋਜ਼ਿਟਿਵ ਨੇ, ਔਰ ਉਹਨਾਂ ਚ ਕਿਉਂਕਿ 2% ਨੇ ਕ੍ਰਿਟੀਕਲ ਦੇ ਵਿੱਚ ਜਾਣਾ। ਜੇ ਲੇਟੈਸਟ ਫਿਗਰ ਅਸੀਂ ਦੇਖੀਏ ਤੇ ਉਹਨਾਂ ਜਿਹੜੀਆਂ ਦੀਆਂ ਮੌਤਾਂ ਨੇ 2% ਚੋਂ ਅੱਗੋਂ 18% ਡੈਥਸ ਹੁੰਦੀਆਂ ਨੇ, ਤੇ ਜਿਹੜੇ 739 ਪੇਸ਼ੈਂਟ ਨੇ ਜਿਹੜੇ ਸੀਰੀਅਸ ਸਨ, ਉਹਨਾਂ ਦੀ ਮੌਤ ਪਿਛਲੇ 24 ਘੰਟੇ 'ਚ ਹੋਈ ਹੈ। ਇਸ ਤਰੀਕੇ ਨਾਲ ਯੂਕੇ ਦੇ ਵਿੱਚ 27,510 ਮੌਤਾਂ ਨੇ। ਫਰਾਂਸ ਇਲਾਕੇ ਦੀ ਪਿਛਲੇ 24 ਘੰਟੇ 'ਚ ਕੋਈ ਡੈਥ ਨਹੀਂ ਹੈ, ਔਰ ਇਹ ਇੱਕ ਪੋਜ਼ਿਟਿਵ ਸਾਈਨ ਹੈ। ਜਰਮਨੀ ਉਹਨਾਂ ਦਾ ਵੀ ਜਿਹੜਾ ਡੈਥ ਜਿਹੜਾ ਫਿਗਰ ਹੈ ਉਹ ਘੱਟ ਹੈ, ਕੁੱਲ 17 ਮੌਤਾਂ ਪਿਛਲੇ 24 ਘੰਟੇ ਦੇ ਵਿੱਚ ਹੋਈਆਂ ਨੇ। ਟਰਕੀ ਜਿਹੜਾ ਜਿਹਦੀ ਫਿਗਰ ਜ਼ਾਹਰ ਹੈ ਕਿ ਵੱਧ ਹੀ ਰਹੀ ਹੈ, ਲੇਕਿਨ ਫਿਰ ਵੀ 84 ਡੈਥਸ ਨੇ 24 ਘੰਟੇ 'ਚ, ਔਰ 3,258 ਕੁੱਲ ਡੈਥਸ ਨੇ। ਰਸ਼ੀਆ ਦਾ ਗ੍ਰਾਫ ਵੀ ਉੱਪਰ ਨੂੰ ਹੈ, 95 ਡੈਥਸ ਨੇ ਟੋਟਲ ਜਿਹੜੀਆਂ 24 ਘੰਟੇ 'ਚ, ਟੋਟਲ ਡੈਥਸ 1,169 ਨੇ। ਈਰਾਨ ਅਜੇ ਵੀ 63 ਡੈਥਸ ਨੇ ਪਿਛਲੇ 24 ਘੰਟੇ 'ਚ। ਬ੍ਰਾਜ਼ੀਲ ਇਹ ਉੱਪਰ ਨੂੰ ਜਾ ਰਿਹਾ, 116 ਮੌਤਾਂ ਨੇ ਪਿਛਲੇ 24 ਘੰਟੇ 'ਚ, ਟੋਟਲ 6,017 ਡੈਥਸ ਜਿਹੜੀਆਂ ਨੇ ਬ੍ਰਾਜ਼ੀਲ 'ਚ ਹੋਈਆਂ। ਚਾਈਨਾ ਪਿਛਲੇ ਕਈ ਦਿਨਾਂ ਤੋਂ ਜਿਹੜਾ ਬਿਲਕੁਲ ਉੱਥੇ ਕੋਈ ਡੈਥ ਨਹੀਂ ਹੋ ਰਹੀ, ਔਰ ਉਹਨਾਂ ਦੇ ਜਿਹੜੇ ਕੁੱਲ ਈਵਨ ਟੋਟਲ ਕੇਸ ਨੇ ਉਹ ਵੀ ਘੱਟ ਨੇ, 82,874। ਔਰ ਇਸ ਕੈਨੇਡਾ ਜਿਹਦੇ 'ਚ ਕੱਲ ਦੇ ਮੁਕਾਬਲਤਨ ਡੈਥਸ ਘੱਟ ਨੇ, ਕਿਉਂਕਿ ਕੈਨੇਡਾ 'ਚ ਜਿਹੜਾ ਇਹ ਬਿਲਕੁਲ ਉਹਨਾਂ ਦੀ ਸੈਪਰੇਸ਼ਨ ਜਾਂ ਘਰਾਂ 'ਚ ਰਹਿਣਾ ਜਾਂ ਆਈਸੋਲੇਸ਼ਨ ਇਹ ਕਾਫੀ ਸਖਤੀ ਨਾਲ ਲਾਗੂ ਵੀ ਹੈ, ਲੋਕ ਆਪ ਵੀ ਕੋਆਪਰੇਟ ਕਰਦੇ ਨੇ। ਕੁੱਲ 40 ਮੌਤਾਂ ਨੇ ਪਿਛਲੇ 24 ਘੰਟੇ। ਟੋਟਲ ਡੈਥਸ ਕੈਨੇਡਾ 'ਚ 3,224 ਨੇ, ਜਿਹੜੇ ਜੇ ਉਹਨਾਂ ਦੀ ਕੁੱਲ ਆਬਾਦੀ ਦੇਖੋ ਤੇ ਉਹਦੇ ਲਿਹਾਜ਼ ਨਾਲ ਇਹ ਕਾਫੀ ਵੱਡੀ ਫਿਗਰ ਹੈ। ਔਰ ਇਸੇ ਤਰ੍ਹਾਂ ਬੈਲਜੀਅਮ ਪਿਛਲੇ 24 ਘੰਟੇ 'ਚ 109 ਡੈਥਸ ਨੇ, ਔਰ 7,703 ਕੁੱਲ ਮੌਤਾਂ ਉੱਥੇ ਹੋ ਚੁੱਕੀਆਂ ਨੇ। ਨੀਦਰਲੈਂਡਸ ਸਾਡਾ ਹਾਲੈਂਡ 98 ਡੈਥਸ ਨੇ, 4,893 ਕੁੱਲ ਉਹਨਾਂ ਦੇ ਡੈਥਸ ਨੇ। ਭਾਰਤ ਕੱਲ ਵਾਂਗ ਹੀ ਅਸੀਂ ਦੇਖ ਰਹੇ ਹਾਂ ਵੀ 24 ਘੰਟੇ 'ਚ ਉਹਨਾਂ ਨੇ ਕੋਈ ਮੌਤ ਨਹੀਂ ਦੱਸੀ ਹੈ, ਹਾਲਾਂਕਿ ਜਿਹੜਾ ਉਹਨਾਂ ਦੀ ਫਿਗਰ ਕੇਸਿਸ ਦੀ ਹੈ ਉਹ 35,043 ਹੈ, ਔਰ ਟੋਟਲ ਡੈਥਸ ਆਲਰੇਡੀ ਉੱਥੇ 1,154 ਆਲਰੇਡੀ ਰਿਪੋਰਟਡ ਨੇ। ਸਵਿਟਜ਼ਰਲੈਂਡ ਦੇ ਵਿੱਚ ਕੁਝ ਫਰਕ ਪੈਣਾ ਸ਼ੁਰੂ ਹੋਇਆ, 12 ਮੌਤਾਂ ਨੇ, ਔਰ ਟੋਟਲ ਡੈਥਸ 1,749 ਨੇ। ਇਕਵਾਡੋਰ ਛੋਟਾ ਜਿਹਾ ਮੁਲਕ, ਪਰ ਉਹਨਾਂ ਦੀ ਫਿਗਰ ਡੈਥਸ ਦੀ 163 ਹੈ, ਔਰ ਟੋਟਲ ਉਹਨਾਂ ਦੀਆਂ ਡੈਥਸ 1,063 ਨੇ। ਪੁਰਤਗਾਲ ਦੇ ਵਿੱਚ ਸਿਰਫ 18 ਮੌਤਾਂ ਨੇ। ਸਾਊਦੀ ਅਰੇਬੀਆ ਜਿਹਨੇ ਕਾਫੀ ਨਿਊਜ਼ੀਲੈਂਡ ਜਾਂ ਜਰਮਨੀ ਜਾਂ ਵੀਅਤਨਾਮ ਵਾਂਗ ਪਹਿਲਾਂ ਹੀ ਜਿਹੜਾ ਮੱਕਾ ਮਦੀਨਾ ਔਰ ਬਾਕੀ ਸਾਰੇ ਵੀ ਜਿਹੜਾ ਟਰੈਵਲ ਹੈ ਉਹਨੂੰ ਬੰਦ ਕਰ ਦਿੱਤਾ ਸੀ, ਉੱਥੇ ਪਿਛਲੇ 24 ਘੰਟੇ 'ਚ 7 ਮੌਤਾਂ ਨੇ, ਟੋਟਲ 169 ਡੈਥਸ ਨੇ, ਔਰ ਇਹ ਇੱਕ ਪੋਜ਼ਿਟਿਵ ਸਾਈਨ ਹੈ। ਸਵੀਡਨ 67 ਮੌਤਾਂ ਨੇ 24 ਘੰਟੇ 'ਚ। ਅਜੇ ਯੂਰਪ
ਇਹਦੀ ਪਕੜ ਚੋਂ ਨਿਕਲਿਆ ਨਹੀਂ ਹੈ। ਆਇਰਲੈਂਡ 'ਚ ਵੀ 33 ਮੌਤਾਂ ਨੇ ਪਿਛਲੇ 24 ਘੰਟੇ 'ਚ। ਸਾਡੇ ਨਾਰਥ ਅਮਰੀਕਾ 'ਚ ਮੈਕਸੀਕੋ 127 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ। ਪਾਕਿਸਤਾਨ ਇੱਕ ਪਾਸੇ ਭਾਰਤ ਦੇ ਵਿੱਚ ਭਾਵੇਂ ਕੋਈ ਡੈਥ ਨਹੀਂ ਸ਼ੋ ਕੀਤੀ ਉਹਨਾਂ ਨੇ, ਔਰ ਉਹਨਾਂ ਦੇ ਟੋਟਲ ਕੇਸ ਵੀ 35,043 ਨੇ। ਪਾਕਿਸਤਾਨ ਦੇ ਵਿੱਚ ਕੇਸ ਜਿਹੜੇ ਨੇ 17,699 ਜ਼ਾਹਰ ਹੈ ਕਿ ਵੀ ਇਹ ਇੱਕ ਵੱਡੀ ਫਿਗਰ ਹੈ, ਆਲਮੋਸਟ ਅੱਧੇ ਨੇ ਇੰਡੀਆ ਨਾਲੋਂ। ਔਰ ਆਬਾਦੀ ਜਿਹੜੀ ਹੈ ਉਹ 6ਵਾਂ ਹਿੱਸਾ ਹੈ। ਔਰ ਪਿਛਲੇ 24 ਘੰਟੇ 'ਚ 47 ਮੌਤਾਂ ਪਾਕਿਸਤਾਨ ਦੇ ਵਿੱਚ ਹੋਈਆਂ ਨੇ। ਔਰ ਇਹ ਵੀ ਆਇਆ ਕਿ ਵੀ ਜਿਹੜੇ ਉਹਨਾਂ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਨੇ, ਜਿਹੜੇ ਕਿ ਜਿਹੜੇ ਉਹਨਾਂ ਦੀ ਇਮਰਾਨ ਖਾਨ ਉਹਨਾਂ ਦੀ ਪਾਰਟੀ ਨਾਲ ਹੀ ਸੰਬੰਧ ਹੈ, ਉਹ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਇਸ ਤੋਂ ਪਹਿਲਾਂ ਅਸੀਂ ਸ਼ਾਇਦ ਸਿੰਧ ਦੇ ਗਵਰਨਰ ਵੀ ਪੋਜ਼ਿਟਿਵ ਸਨ। ਹਾਲਾਂ ਅੱਜ ਵੀ ਇਮਰਾਨ ਖਾਨ ਉਹਨਾਂ ਨੇ ਕਿਹਾ ਕਿ ਵੀ ਅਸੀਂ ਦੇਖ ਰਹੇ ਹਾਂ ਕਿ ਵੀ ਕਿਵੇਂ ਹੈ, ਔਰ ਲਾਕਡਾਊਨ ਇਹਦਾ ਹੱਲ ਨਹੀਂ ਹੈ। ਪਰ ਮੈਨੂੰ ਇਹ ਲੱਗਦਾ ਹੈ ਵੀ ਪਾਕਿਸਤਾਨ ਦੇ ਵਿੱਚ ਹੀ ਨਹੀਂ, ਇੰਡੀਆ 'ਚ ਵੀ ਇਹ ਜਿਹੜਾ ਮਈ ਦਾ ਮਹੀਨਾ ਹੈ, ਇਹ ਇੱਕ ਰੀਅਲ ਟੈਸਟ ਹੋਏਗਾ ਕਿ ਭਾਈ ਕਿ ਉੱਥੇ ਵੀ ਇਹ ਹੌਟਸਪੌਟ ਯੂਰਪ ਵਾਂਗ ਜਾਂ ਅਮਰੀਕਾ ਦੇ ਨਿਊਯਾਰਕ ਵਾਂਗ ਬਣਦਾ, ਜਾਂ ਜਿਵੇਂ ਪੈਰੀਫਰੀ ਤੇ ਹੀ ਅਜੇ ਕੇਸ ਚੱਲ ਰਹੇ ਨੇ ਉਹਦੇ ਨਾਲ ਜਿਹੜੀ ਆ ਉਹ ਜਾਨ ਛੁੱਟ ਜਾਂਦੀ ਹੈ। ਸੋ ਕੁੱਲ ਮਿਲਾ ਕੇ ਜਿਹੜਾ ਸਿਨੈਰੀਓ ਹੈ ਇਹਨਾਂ ਸਾਰੇ ਮੁਲਕਾਂ ਦੇ ਵਿੱਚ ਉਹ ਹੋਪਫੁਲ ਤਾਂ ਨਹੀਂ ਹੈ, ਲੇਕਿਨ ਘੱਟੋ ਘੱਟ ਉਸ ਤੇਜ਼ੀ ਨਾਲ ਯੂਰਪ ਜਾਂ ਅਮਰੀਕਾ ਵਾਂਗ ਪ੍ਰਸਾਰ ਨਾ ਹੋਣਾ ਸਾਡੇ ਸਾਊਥ ਏਸ਼ੀਅਨਸ ਲਈ ਇਹ ਇੱਕ ਤਸੱਲੀ ਹੈ ਵੀ ਘੱਟੋ ਘੱਟ, ਕਿਉਂਕਿ ਅਸੀਂ ਦੇਖਦੇ ਹਾਂ ਕਿ ਇੱਥੇ ਜਿਨ੍ਹਾਂ ਦੇ ਕੋਲ ਇੰਨੇ ਰਿਸੋਰਸ, ਇੰਨਾ ਬਜਟ, ਇੰਨਾ ਸਾਰਾ ਪਾਰਟ ਰਿਹਾ, ਜੇ ਇਹਦੇ ਬਾਵਜੂਦ ਇਹਨਾਂ ਦੇ ਸਿਸਟਮ ਕੋਲੈਪਸ ਹੋਏ ਨੇ। ਤੇ ਜੇ ਭਾਰਤ ਪਾਕਿਸਤਾਨ ਦੇ ਵਿੱਚ ਉਸ ਲੈਵਲ ਦੇ ਉੱਤੇ ਗੱਲ ਕੋਈ ਚਲੀ ਗਈ ਤੇ ਫਿਰ ਜਿਹੜਾ ਉਹ ਕੀ ਹਾਲ ਹੋਏਗਾ, ਉੱਥੇ ਕਿਸ ਹੱਦ ਤੱਕ ਤਬਾਹੀ ਹੋਏਗੀ। ਸੋ ਇਸ ਸਾਰੇ ਨੂੰ ਮੱਦੇਨਜ਼ਰ ਰੱਖਦਿਆਂ ਅਸੀਂ ਸਮਝਦੇ ਹਾਂ ਕਿ ਵੀ ਅਜੇ ਸਾਨੂੰ ਵੀ, ਅਸੀਂ ਆਪਣੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਇੱਕ ਗੱਲ ਜਿਹੜੀ ਮੈਨੂੰ ਰਿਪੀਟਡਲੀ ਇਵਨ ਆਪਣੇ ਪੰਜਾਬ ਦੇ ਹਵਾਲੇ ਨਾਲ ਵੀ ਥੋੜਾ ਉਦਾਸ ਵੀ ਕਰ ਰਹੀ ਹੈ, ਦੁਖੀ ਵੀ ਕਰ ਰਹੀ ਹੈ, ਕਿ ਲੋਕ ਉੱਥੇ ਇਸ ਕਿਸਮ ਦਾ ਖੌਫ ਪੈਦਾ ਕਰ ਦਿੱਤਾ ਗਿਆ ਮੀਡੀਆ ਨੇ ਜਾਂ ਦੂਜੇ ਨੇ, ਕਿ ਜਿਹੜੇ ਅਜੇ ਨਹੀਂ ਵੀ ਸ਼ਿਕਾਰ ਹੋਏ ਜਿਹੜੇ ਹੋਏ ਨੇ, ਉਹਨਾਂ ਨਾਲ ਤਾਂ ਜੋ ਹੋ ਰਿਹਾ ਉਹ ਤਾਂ ਮੈਨੂੰ ਲੱਗਦਾ ਕਿ ਕਦੇ ਵੀ ਜ਼ਿੰਦਗੀ ਚੋਂ ਸਦਮੇ ਤੋਂ ਹੀ ਨਹੀਂ ਉੱਠ ਸਕਣਗੇ ਕਿ ਉਹਨਾਂ ਨਾਲ ਕਿਵੇਂ ਵਿਹਾਰ ਕੀਤਾ ਜਾ ਰਿਹਾ। ਪਰ ਜਿਨ੍ਹਾਂ ਪਰਿਵਾਰਾਂ 'ਚ ਵੀ ਕੋਈ ਕੇਸ ਜਿਹੜਾ ਸਾਹਮਣੇ ਆਇਆ ਹੈ, ਉਹਨਾਂ ਦੇ ਨਾਲ ਹੀ ਪਿੰਡ ਵਾਲਿਆਂ ਦਾ ਆਲਮੋਸਟ ਬਾਈਕਾਟ ਜਾਂ ਉਹਨਾਂ ਨੂੰ ਕਰਜ਼ ਕਰਨ ਤੱਕ ਜਾਣਾ ਕਿ ਜੀ ਇਹੀ ਲਿਆਏ ਨੇ। ਹਾਲਾਂ ਉਹਨਾਂ ਦਾ ਕੋਈ, ਇਹ ਇੱਕ ਕਿਸੇ ਦੇ ਵਿੱਚ ਵੀ ਆ ਸਕਦਾ ਹੈ। ਔਰ ਜਿਵੇਂ ਅਸੀਂ ਕਿਹਾ ਵੀ ਇਹ ਕੋਈ ਪਲੇਗ ਨਹੀਂ ਹੈ ਕਿ ਹਰ ਇੱਕ ਨੇ ਮਰ ਜਾਣਾ ਹੈ ਜਾਂ ਕੋਈ ਐਸਾ ਨਹੀਂ ਹੈ, ਲੇਕਿਨ ਇਹ ਜਿਹੜਾ ਵਰਤਾਰਾ ਹੈ ਸੈਲਫਿਸ਼ਨੈਸ ਦੀ ਸਿਖਰ ਹੈ। ਲੋਕ ਭੁੱਲ ਗਏ ਨੇ ਕਿ ਭਾਈ ਅਸੀਂ ਦੁੱਖ ਸੁੱਖ ਦੇ ਵਿੱਚ ਉਹ ਪਿੰਡ ਹੋਣ, ਮਹੱਲੇ ਹੋਣ, ਕਈ ਹਾਲਤਾਂ ਮਹੱਲੇਦਾਰੀਆਂ ਜਾਂ ਪਿੰਡ ਦੀਆਂ ਸਾਂਝਾਂ ਰਿਸ਼ਤੇਦਾਰੀਆਂ ਨਾਲੋਂ ਵੀ ਜਿਹੜੀਆਂ ਨੇ ਉਹ ਜ਼ਿਆਦਾ ਮਜ਼ਬੂਤ ਬਣੀਆਂ ਜਾਂਦੀਆਂ ਸੀ। ਔਰ ਅਕਸਰ ਸਾਡੇ ਪੰਜਾਬੀ 'ਚ ਕਿਹਾ ਜਾਂਦਾ ਕਿ ਰਿਸ਼ਤੇਦਾਰ ਤਾਂ ਪਹੁੰਚਦਿਆਂ ਪਹੁੰਚੇਗਾ, ਗਵਾਂਢੀ ਨਾਲ ਬਣਾ ਕੇ ਰੱਖੋ, ਗਵਾਂਢੀ ਨੇ ਸਭ ਤੋਂ ਪਹਿਲਾਂ ਤੁਹਾਡੇ ਦੁੱਖ ਸੁੱਖ 'ਚ ਆਉਣਾ। ਪਰ ਅੱਜ ਜੋ ਵਰਤਾਰਾ ਗਵਾਂਢੀਆਂ ਵੱਲੋਂ ਹੈ, ਜੋ ਕੁੱਲ ਮਿਲਾ ਕੇ ਸਾਡਾ ਸਮਾਜਿਕ ਵਰਤਾਰਾ ਹੈ, ਇਹ ਇੱਕ ਬੜਾ ਦੁੱਖ ਦੇਣ ਵਾਲਾ ਹੈ। ਔਰ ਮੈਂ ਕੰਕਲੂਜਨ ਦੇ ਵਿੱਚ ਸਤਿਗੁਰੂ ਦੇ ਚਰਨਾਂ 'ਚ, ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦਾ ਜਿਵੇਂ ਰੋਜ਼ਾਨਾ ਕਿ ਸਤਿਗੁਰੂ ਰਹਿਮਤ ਕਰਨ, ਹਿੰਮਤ ਦੇਣ ਜਿਹੜੇ ਸਾਰੇ ਦੇ ਨਾਲ ਜੂਝ ਰਹੇ ਨੇ, ਔਰ ਨਾਲ ਦੀ ਨਾਲ ਆਪਣੀ ਇਸ ਪਿਆਰੀ ਲੋਕਾਈ ਨੂੰ ਜਿਹੜੀ ਰੱਬ ਨੇ ਸਾਜੀ ਹੈ, ਰੱਬ ਦੇ ਸਾਰੇ ਬੰਦੇ ਨੇ, ਉਸ ਨੂੰ ਇਸ ਸਾਰੀ ਆਫਤ ਤੋਂ ਨਿਜਾਤ ਦੇਣ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਕਰੋਨਾ ਵਾਇਰਸ ਦੇ ਉੱਪਰ ਬਹੁਤ ਹੀ ਪੁਖਤਾ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਇੱਥੇ ਲੈਣੇ ਅਪਡੇਟ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।